ਉਹਨਾਂ 'ਚ ਬਹੁਤ ਵਾਰੀ ਪ੍ਰੂਵ ਹੋ ਚੁੱਕਾ ਵੀ ਨਹੀਂ ਉਹ ਸਹੀ ਨਹੀਂ ਸੀ। ਸੋ ਕਈ ਜਿਹੜੇ ਟੀਵੀ ਚੈਨਲਸ ਆ CNN, ABC ਉਹਨਾਂ ਨੇ CBS ਵਗੈਰਾ ਉਹਨਾਂ ਨੇ ਇਸ ਨੂੰ ਰਿਲੇ ਨਹੀਂ ਕੀਤਾ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਵੀ ਕਿਹਾ ਵੀ ਇਹਨਾਂ ਦੇ ਲਾਇਸੈਂਸ ਜਿਹੜੇ ਰਿਵੋਕ ਕਰ ਲੈਣੇ ਚਾਹੀਦੇ ਹੈਗੇ ਆ। ਦੂਸਰੇ ਪਾਸੇ ਜਿਹੜੇ ਰਿਪਰੈਜ਼ੈਂਟੇਟਿਵ ਜਿਮ ਹਾਈਮਜ਼ ਆ ਡੈਮੋਕ੍ਰੇਟ ਕਨੈਟੀਕਟ ਤੋਂ ਰੈਂਕਿੰਗ ਮੈਂਬਰ ਹੈਗੇ ਹਾਊਸ ਪਰਮਾਨੈਂਟ ਸਿਲੈਕਸ਼ਨ ਕਮੇਟੀ ਔਨ ਇੰਟੈਲੀਜੈਂਸ ਦੇ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਮਿਸਲੀਡ ਕੀਤਾ ਹੈਗਾ ਕੰਟਰੀ ਨੂੰ ਆਪਣੀ ਸਪੀਚ ਦੇ ਵਿੱਚ ਜਿਹੜੀ ਸਟੇਟ ਆਫ ਇਲੈਕਸ਼ਨ ਸਿਕਿਉਰਿਟੀ ਨੂੰ ਲੈ ਕੇ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ 180 ਡਿਗਰੀ ਜਿਹੜਾ ਟਰਨ ਲਿਆ ਤੇ ਝੂਠ ਬੋਲਿਆ ਹੈਗਾ ਆ ਇਲੈਕਸ਼ਨ ਨੂੰ ਲੈ ਕੇ। ਪਹਿਲਾਂ ਕਹਿੰਦੇ ਸੀ ਵੀ ਚਾਈਨਾ ਨਹੀਂ ਇਨਵੋਲਵ ਹੈਗੀ, ਹੁਣ ਕਹਿੰਦੇ ਆ ਵੀ ਚਾਈਨਾ ਇਨਵੋਲਵ ਆ। ਤੇ ਮੇਨ ਉਹਨਾਂ ਦਾ ਫੋਕਸ ਇਹੀ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਵੀ ਆਪਣੇ ਆਪਣੇ ਸੈਨੇਟਰ ਕਾਂਗਰਸਮੈਨ ਨੂੰ ਕਾਲ ਕਰੋ ਤਾਂ ਕਿ ਉਹ ਜਿਹੜੇ ਸੇਵ ਐਕਟ ਹੈਗਾ ਆ ਜਿਹਦੇ ਵਿੱਚ ਜਦੋਂ ਤੁਸੀਂ ਵੋਟ ਪਾਣੀ ਆ ਤੁਹਾਨੂੰ ID ਚਾਹੀਦੀ ਹੈਗੀ ਆ, ਉਸ ਨੂੰ ਜਿਹੜਾ ਪਾਸ ਕੀਤਾ ਜਾ ਸਕੇ। ਸੋ ਡੈਮੋਕ੍ਰੇਟ ਇਹਦੇ ਉਲਟ ਚੱਲ ਰਹੇ ਹੈਗੇ ਆ ਤੇ ਇਹਦਾ ਜਿਹੜੇ ਕਈ ਅਸਰ ਹੋਣ ਜਾ ਰਹੇ ਆ। ਹੋ ਸਕਦਾ ਚਾਈਨਾ ਵਾਲੇ ਵੀ ਅਪਸੈਟ ਹੋਣ ਜੇ ਉਹ ਇਨਵੋਲਵ ਨਹੀਂ ਸੀ ਤੇ ਆਲਰੇਡੀ ਚਾਈਨਾ ਦੇ ਨਾਲ ਜਿਹੜੇ ਰਿਲੇਸ਼ਨ ਆ ਅਮਰੀਕਾ ਦੇ ਕੋਈ ਵਾਲੇ ਗੁੱਡ ਨਹੀਂ ਹੈਗੇ ਇਸ ਟਾਈਮ ਦੇ ਉੱਤੇ। ਸੋ ਕਾਫੀ ਕੁਝ ਜਿਹੜਾ ਆ ਕੱਲ ਜਿਹੜਾ ਉਹਨਾਂ ਨੇ ਆਪਣਾ ਇੱਕ ਐਡਰੈਸ ਕੀਤਾ ਉਹਨੂੰ ਜਿਹੜਾ ਆ ਲੋਕ ਪੋਜ਼ਿਟਿਵ ਕੁਛ ਲੈ ਰਹੇ ਆ, ਬਹੁਤੇ ਜਿਹੜੇ ਆ ਉਹ ਪੋਜ਼ਿਟਿਵ ਨਹੀਂ ਲੈ ਰਹੇ। ਬਿਲਕੁਲ ਹਰਜੋਤ ਸਿੰਘ ਜੀ, ਸੇਮ ਉਹੀ ਪੁਰਾਣੀਆਂ ਜਿਹੜੀਆਂ ਗੱਲਾਂ ਕੀਤੀਆਂ ਇਹਨਾਂ ਦੇ ਪ੍ਰਸ਼ਾਸਨ ਨੂੰ ਆਇਆ ਨੂੰ ਵੀ ਹੁਣ ਬਹੁਤ ਚਿਰ ਹੋ ਗਿਆ। ਜਿਹੜਾ ਇਹਨਾਂ ਨੇ ਇਨਫੈਕਟ ਡੀਕਲਾਸੀਫਾਈ ਕੀਤੇ ਕੁਝ ਡਾਕੂਮੈਂਟਸ, ਉਹਦੇ ਵਿੱਚ ਤਾਂ ਇਹ ਵੀ ਲਿਖਿਆ ਵੀ 2016 'ਚ ਪੁਤਿਨ ਹੋਣਾ ਨੇ ਇਹਨੂੰ ਜਿਤਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਸੋ ਕੀ ਉਹ ਇਲੈਕਸ਼ਨ ਇੰਟਰਫੀਅਰੈਂਸ ਨਹੀਂ ਸੀਗੀ? ਫਿਰ ਉਸ ਨੂੰ ਉਹ ਸਾਈਡ ਤੇ ਕਰ ਰਹੇ ਆ, ਦੂਜੀ ਨੂੰ ਇਹ ਕਹਿ ਰਹੇ ਹੈਗੇ ਆ। ਤੇ ਸੋ ਫਾਰ ਅਮਰੀਕਾ ਦੇ ਕਿਸੇ ਵੀ ਅਦਾਲਤ ਦੇ ਵਿੱਚ ਇਹਨਾਂ ਦਾ ਜਿਹੜਾ ਕੇਸ ਆ ਉਹ ਹੋਇਆ ਨਹੀਂ, ਕਿਉਂਕਿ ਐਵੀਡੈਂਸ ਹੈ ਨਹੀਂ ਆ। ਸਿਰਫ ਤੇ ਸਿਰਫ ਮਿਡ ਟਰਮ ਵੋਟਾਂ ਦੇ ਵਿੱਚ ਲੋਕਾਂ ਦਾ ਡਿਸਟਰਸਟ ਬਣਾਉਣ ਦੇ ਲਈ ਇੱਕ ਪ੍ਰੈਜ਼ੀਡੈਂਟ ਦੇ ਦੁਆਰਾ ਇਦਾਂ ਦੀ ਜਿਹੜੀ ਗੱਲ ਕਰਨੀ ਕਾਫੀ ਬੇਤੁਕੀ ਜੀ ਜਿਹੜੀ ਉਹ ਲੱਗੀ ਆ। ਹੁਣ ਹਰ ਇੱਕ ਪਾਸਿਓਂ ਜਦੋਂ ਪ੍ਰੈਸ਼ਰ ਦਬਾਅ ਉਹਨਾਂ ਦੇ ਉੱਤੇ ਪੈ ਰਿਹਾ ਆ, ਉਹਨਾਂ ਦੀ ਜਿਹੜੀ ਕਰਪਸ਼ਨ ਆ ਉਹ ਸਾਹਮਣੇ ਐਕਸਪੋਜ਼ ਜਿਹੜੀ ਉਹ ਹੋ ਰਹੀ ਆ। ਕਿਸ ਤਰੀਕੇ ਦੇ ਨਾਲ ਇਜ਼ਰਾਈਲ ਦੇ ਇਨਫਲੂਐਂਸ ਦੇ ਅੰਡਰ ਉਹਨਾਂ ਨੇ ਵਾਰ ਸ਼ੁਰੂ ਕਰ ਦਿੱਤੀ ਆ। ਉਹ ਸਾਰੀਆਂ ਚੀਜ਼ਾਂ ਤੋਂ ਬਚਣ ਦੇ ਲਈ, ਭੱਜਣ ਦੇ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਰਾਸ਼ਟਰਪਤੀ ਟਰੰਪ ਨੇ ਕੀਤੀਆਂ। 25 ਮਿੰਟ ਦਾ ਇਹਨਾਂ ਦਾ ਜਿਹੜਾ ਉਹ ਭਾਸ਼ਣ ਸੀਗਾ, ਜਿਹਦੇ ਵਿੱਚ ਬਹੁਤੇ ਜਿਹੜੇ ਇਹਨਾਂ ਦੇ ਕ੍ਰਿਟਿਕ ਆ ਉਹ ਕਹਿੰਦੇ ਵੀ ਇਹ ਬੇਸਲੈਸ ਕਲੇਮ ਸੀਗੇ, ਡੀਕਲਾਸੀਫਾਈ ਕਰਨਗੇ ਜਿਹੜੇ ਇੰਟੈਲੀਜੈਂਸ ਉਸ ਨੂੰ ਜਿਹੜਾ ਉਹ ਲੈ ਕੇ। 2021 ਦੇ ਵਿੱਚ ਅਮਰੀਕਾ ਦੀ ਜਿਹੜੀ ਨੈਸ਼ਨਲ ਇੰਟੈਲੀਜੈਂਸ ਕਾਉਂਸਲ ਆ, ਉਹਨਾਂ ਨੇ ਕਿਹਾ ਵੀ ਬੀਜਿੰਗ ਨੇ ਅਟੈਂਪਟ ਨਹੀਂ ਕੀਤਾ ਇਨਫਲੂਐਂਸ ਕਰਨ ਦੇ ਲਈ ਆਊਟਕਮ ਨੂੰ। ਪਰ ਇਹ ਵੀ ਗੱਲ ਉੱਦਾਂ ਹਜਮ ਨਹੀਂ ਹੁੰਦੀ। ਇਹ ਤਾਂ ਹੋ ਹੀ ਨਹੀਂ ਸਕਦਾ ਵੀ ਅਮਰੀਕਾ ਦੀਆਂ ਇਲੈਕਸ਼ਨਸ ਦੇ ਵਿੱਚ ਬਾਹਰਲੇ ਮੁਲਕ ਫੋਰਨ ਤਾਕਤਾਂ ਕੋਸ਼ਿਸ਼ ਨਾ ਕਰਦੀਆਂ ਹੋਣ ਵੋਟਾਂ ਨੂੰ ਇੱਧਰ ਉੱਧਰ ਜਿਹੜੇ ਲੋਕਾਂ ਨੂੰ ਬੇਸਿਕਲੀ ਮਨ ਨੂੰ ਬਦਲਾਉਣ ਦੇ ਲਈ। ਉਹ ਤਾਂ ਆਪਾਂ ਦੇਖਿਆ ਹੀ ਆ, ਕੈਂਬਰਿਜ ਐਨਾਲਿਟਿਕਾ ਦਾ ਜਿਹੜਾ ਮਾਮਲਾ ਸੀਗਾ ਉਹ ਸਾਹਮਣੇ ਸੀਗਾ ਵੀ ਕਿਸ ਤਰੀਕੇ ਦੇ ਨਾਲ ਉਦੋਂ ਵੋਟਰਸ ਦਾ ਮਨ ਆ ਉਹ ਤਬਦੀਲ ਕਰਨ ਦੀ ਵੱਖ-ਵੱਖ ਸਪੈਸੀਫਾਈਡ ਐਡਸ ਦੇ ਨਾਲ ਕੋਸ਼ਿਸ਼ ਕੀਤੀ ਗਈ। ਹੁਣ AI ਦੇ ਨਾਲ ਤੇ ਇਹ ਕੰਮ ਹੋਰ ਵੀ ਜ਼ਿਆਦਾ ਖਤਰਾ ਜਿਹੜਾ ਉਹ ਬਣ ਗਿਆ ਆ। ਰਿਗਡ ਤੇ ਸਟੋਲਨ 2020 ਵਾਲਾ ਉਹੀ ਆਪਣਾ ਪੁਰਾਣਾ ਰਾਗ ਟਰੰਪ ਹੋਣਾ ਨੇ ਜਿਹੜਾ ਉਹ ਉਸ ਦੇ ਵਿੱਚ ਅਲਾਪਿਆ, ਜਿਸ ਨੂੰ ਅਮਰੀਕਾ ਦੇ ਵਿੱਚ ਅਜੇ ਤੱਕ ਕੋਈ ਵੀ ਇਹਨਾਂ ਨੇ ਇਸ ਵਾਰੀ ਵੀ ਇਹਦੇ ਵਿੱਚ ਕੋਈ ਜਿਹੜਾ ਆ ਐਵੀਡੈਂਸ ਪੇਸ਼ ਨਹੀਂ ਕੀਤਾ। ਸੇਵ ਐਕਟ ਦੇ ਨਾਲ ਹਰਜੋਤ ਸਿੰਘ ਜੀ ਕੱਲਾ ID ਨਹੀਂ, ਇਹਨਾਂ ਨੇ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਵੋਟਾਂ ਆ ਉਹ ਵੀ ਕੱਟਣੀਆਂ ਆ। ਉਹ ਵੀ ਇਹਦੇ ਵਿੱਚ ਇਹਨਾਂ ਦਾ ਇੱਕ ਨਾਲ ਦੇ ਨਾਲ ਜਿਹੜਾ ਉਹ ਵਿਚਾਰ ਹੈਗਾ ਆ। ਪਬਲਿਕ ਡਾਟਾ ਕਹਿੰਦੇ ਵੀ ਟਰੰਪ ਹੁਣਾਂ ਨੇ ਚਾਈਨਾ ਨੂੰ ਅਕਿਊਜ਼ ਕੀਤਾ ਵੀ ਇਹਨਾਂ ਨੇ ਪਬਲਿਕ ਡਾਟਾ ਜਿਹੜਾ ਆ ਉਸ ਨੂੰ ਐਕਸੈਸ ਕੀਤਾ ਹੈ। ਸੋ ਜਿਹੜਾ ਹੁਣ ਪਬਲਿਕ ਡਾਟਾ ਹੈ ਹਰਜੋਤ ਸਿੰਘ ਜੀ, ਉਹ ਤਾਂ ਫਿਰ ਹੁਣ ਆਲਰੇਡੀ ਜਨਤਕ ਆ। ਉਹ ਤਾਂ ਮੈਂ ਵੀ ਦੇਖ ਸਕਦਾ, ਤੁਸੀਂ ਵੀ ਦੇਖ ਸਕਦੇ ਆ, ਦੁਨੀਆ ਦੇ ਉੱਤੇ ਕੋਈ ਵੀ ਜਿਹੜਾ ਹਿੱਸਾ ਆ ਬੈਠਾ ਆ ਉਹ ਉਸ ਨੂੰ ਜਿਹੜਾ ਉਹ ਚੈੱਕ ਕਰ ਸਕਦਾ ਹੈਗਾ ਆ। ਸੋ ਓਵਰਆਲ ਸਿਟਿੰਗ ਪ੍ਰੈਜ਼ੀਡੈਂਟ ਨੇ ਅਮਰੀਕਾ ਦੀਆਂ ਆ ਰਹੀਆਂ ਇਲੈਕਸ਼ਨਸ ਤੋਂ ਪਹਿਲਾਂ ਲੋਕਾਂ ਦੇ ਵਿੱਚ ਇਲੈਕਸ਼ਨਸ ਦੇ ਨਤੀਜਿਆਂ ਨੂੰ ਲੈ ਕੇ ਭਰੋਸਾ ਜਿਹੜਾ ਉਹ ਘਟਾਉਣ ਵਾਲੀ ਜਿਹੜਾ ਬਿਆਨਬਾਜ਼ੀ ਆ, ਕੱਲ ਭਾਸ਼ਣ ਜਿਹੜਾ ਉਹ ਦਿੱਤਾ ਆ, ਇਹ ਹੁਣ ਦੇਖਦੇ ਆ ਵੀ ਇਸ ਦਾ ਅਸਰ ਕਿਸ ਤਰੀਕੇ ਦੇ ਨਾਲ ਆ। ਸੋ ਉਹਨਾਂ ਨੇ ਗਰਾਊਂਡ ਲੇ ਵਰਕ ਸ਼ੁਰੂ ਕਰ ਦਿੱਤਾ ਆ ਵੀ ਮਿਡ ਟਰਮ ਇਲੈਕਸ਼ਨਸ ਦੇ ਨਤੀਜਿਆਂ ਨੂੰ ਕਿੱਦਾਂ ਉਹ ਝੁਠਲਾ ਜਿਹੜਾ ਉਹ ਸਕਦੇ ਹੈਗੇ ਆ। ਸੋ ਲੈਟਸ ਸੀ ਕੀ ਬਣਦਾ ਆ। ਸੋ ਜਿਹੜੇ ਜਿੱਦਾਂ ਕੱਲ ਤੁਸੀਂ ਦੱਸ ਹੀ ਰਹੇ ਸੀਗੇ ਵੀ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ
ਉਹ ਖਾਸੇ ਜਿਹੜੇ ਆ ਉਹ ਟੈਨਸ਼ਨ 'ਚ ਸੀਗੇ ਵੀ ਪਤਾ ਨਹੀਂ ਇਸ ਤਰੀਕੇ ਦੇ ਨਾਲ ਅੱਗੇ ਜਿਹੜਾ ਉਹ ਕੀ ਜਿਹੜਾ ਉਹ ਬਣਨ ਜਾ ਰਿਹਾ ਹੈਗਾ ਆ ਤੇ ਦੇਖਦੇ ਹਾਂ ਹੁਣ ਹਰਜੋਤ ਸਿੰਘ ਜੀ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਜਿਹੜਾ ਉਹ ਕੀ ਜਿਹੜਾ ਉਹ ਬਣਦਾ ਆ। ਸੋ ਜਿਹੜਾ ਡੀਕਲਾਸੀਫਾਈਡ ਡਾਕੂਮੈਂਟ ਟਰੰਪ ਉਹਨਾਂ ਨੇ ਰਿਲੀਜ਼ ਕੀਤਾ ਉਹਦੇ ਵਿੱਚ ਜਿਹੜਾ ਪ੍ਰੂਵ ਕਰਨ ਦੇ ਲਈ ਵੀ 2020 ਦੀਆਂ ਇਲੈਕਸ਼ਨ ਰਿਗ ਸੀਗੀਆਂ, ਉਹਦੇ ਵਿੱਚ ਇਹ ਚੀਜ਼ ਜਿਹੜੀ ਉਹ ਜ਼ਰੂਰ ਸ਼ੋ ਹੁੰਦੀ ਆ ਵੀ ਰਸ਼ੀਆ ਇਜ਼ ਯੂਜ਼ਿੰਗ ਰੇਂਜ ਆਫ ਮੈਜਰਸ ਪ੍ਰਾਇਮਰੀਲੀ ਟੂ denigrate former Vice President Biden to be seen as anti-Russia establishment. ਸੋ ਕਹਿੰਦੇ ਵੀ ਉਹ ਇਨਫੈਕਟ ਇਹ ਸ਼ੋ ਕਰ ਗਿਆ ਉਹਨਾਂ ਦਾ ਡਾਕੂਮੈਂਟ ਵੀ ਰਸ਼ੀਆ ਨੇ ਟਰਾਈ ਕੀਤਾ ਵੀ ਬਾਈਡਨ ਨੂੰ ਕਿੱਦਾਂ ਹਰਟ ਕੀਤਾ ਜਾਵੇ ਤੇ ਟਰੰਪ ਨੂੰ ਕਿੱਦਾਂ ਜਿਹੜਾ ਉਹ ਬੈਨੀਫਿਟ ਜਿਹੜਾ ਉਹ ਕੀਤਾ ਜਾਵੇ। ਸੋ ਟਰੰਪ ਹੁਣਾਂ ਨੇ ਖੁਦ ਆਪ ਇਹ ਜਿਹੜੇ ਡਾਕੂਮੈਂਟ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਆਈਆਂ ਹੈਗੀਆਂ ਆ। ਸੋ ਲੈਟਸ ਸੀ ਕੀ ਬਣਦਾ ਆ, ਪਰ ਇਹ ਆ ਵੀ ਓਵਰਆਲ ਟਰੰਪ ਹੁਣਾਂ ਨੇ 25 ਮਿੰਟ ਇਸ ਸਾਰੇ ਚੀਜ਼ਾਂ ਦੇ ਉੱਤੇ ਭਾਸ਼ਣ ਦਿੱਤਾ, ਜਦ ਕਿ ਲੋਕ ਹੋਰ ਬਹੁਤ ਸਾਰੇ ਹੋਰ ਮਸਲਿਆਂ ਦੇ ਉੱਤੇ ਟਰੰਪ ਤੋਂ ਕਹਿ ਸਕਦੇ ਆ ਵੀ ਲੀਡਰਸ਼ਿਪ ਦੀ ਭਾਲ ਦੇ ਵਿੱਚ ਸੀਗੇ। ਜੀ।